ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਬੀਤੀ ਕੱਲ ਵੀ ਗੱਲ ਕੀਤੀ ਸੀ ਕਿ ਸਿੱਖ ਇਤਿਹਾਸਕਤਾ ਜਿਹੜੀ ਹੈਗੀ ਹੈ ਉਹਨੂੰ ਕਿਵੇਂ ਕਾਰ ਸੇਵਾ ਦੇ ਨਾਂ ਥੱਲੇ ਤਬਾਹੋ ਬਰਬਾਦ ਕੀਤਾ ਜਾ ਰਿਹਾ ਹੈ। ਦਰਸ਼ਨੀ ਦਿਉੜੀ ਜਿਹੜੀ ਤਰਨਤਾਰਨ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇੱਕ ਇਤਿਹਾਸਕ ਦਰਸ਼ਨੀ ਦਿਉੜੀ ਹੈ, ਉਹਨੂੰ ਕਿਵੇਂ ਮਲੀਆ ਮੇਟ ਕੀਤਾ ਗਿਆ, ਉਹਦੀ ਦਰਸ਼ਨੀ ਦਿਉੜੀ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਗਿਆ, ਉਹਦੇ ਤੇ ਜਿਹੜੀ ਸਿਆਸਤ ਹੈਗੀ ਹੈ ਇਸ ਵਕਤ ਵੀ ਬਿਆਨਬਾਜ਼ੀਆਂ ਦਾ ਜਿਹੜਾ ਬਾਜ਼ਾਰ ਹੈ ਉਹ ਗਰਮ ਹੈ। ਤੇ ਸ਼੍ਰੋਮਣੀ ਕਮੇਟੀ ਹੋਵੇ ਜਾਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ, ਉਹਨਾਂ ਦੇ ਉੱਤੇ ਜਿਹੜੇ ਸਿੱਧੇ ਨਿਸ਼ਾਨੇ ਨੇ ਉਹ ਵਿਰੋਧੀ ਪਾਰਟੀਆਂ ਦੇ ਵੱਲੋਂ ਸਾਧੇ ਜਾ ਰਹੇ ਆ। ਸੋ ਜਿੱਥੇ ਪੰਜਾਬ ਦੇ ਵਿੱਚ ਜਾਂ ਓਵਰਆਲ ਭਾਰਤ ਦੀ ਜੇ ਗੱਲ ਕਰਨੀ ਹੋਵੇ ਤੇ ਇਸ ਵਕਤ ਚੋਣਾਂ ਦਾ ਜਿਹੜਾ ਮਾਹੌਲ ਹੈ ਉਹ ਵੀ ਬਣਿਆ ਹੋਇਆ। ਵੱਖੋ ਵੱਖਰੀਆਂ ਪਾਰਟੀਆਂ ਵੱਲੋਂ, ਭਾਵੇਂ ਜਿਹੜੀਆਂ ਮੁੱਖ ਰਵਾਇਤੀ ਪਾਰਟੀਆਂ ਹੈਗੀਆਂ ਨੇ ਅਕਾਲੀ ਦਲ ਬਾਦਲ, BJP ਤੇ ਕਾਂਗਰਸ, ਨਾਲ ਆਮ ਆਦਮੀ ਪਾਰਟੀ ਤੇ ਜਿਹੜਾ ਨਵਾਂ ਅਲਾਇੰਸ PDA ਪੰਜਾਬ ਡੈਮੋਕ੍ਰੈਟਿਕ ਅਲਾਇੰਸ ਸਾਹਮਣੇ ਆਇਆ, ਵੱਖੋ ਵੱਖਰੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਨੇ ਉਹ ਵੀ ਐਲਾਨੇ ਜਾ ਰਹੇ ਨੇ, ਬਹੁਤਾਤ ਦੇ ਵਿੱਚ ਐਲਾਨੇ ਜਾ ਚੁੱਕੇ ਨੇ। ਸੋ ਪੰਜਾਬ ਦੀ ਜਿਹੜੀ ਇਸ ਵਕਤ ਸਿਆਸਤ ਹੈਗੀ ਹੈ, ਸਿਆਸੀ ਹਵਾ ਕਿਸ ਦਿਸ਼ਾ ਦੇ ਵੱਲ ਨੂੰ ਵਗ ਰਹੀ ਹੈ, ਇਸ ਬਾਬਤ ਵੀ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਬਹੁਤ ਬਹੁਤ। ਚੀਮਾ ਸਾਹਿਬ, ਸ਼ੁਰੂਆਤ ਮੈਂ ਕਰਨੀ ਚਾਹੂੰਗਾ, ਜਿਹੜਾ ਇਹ ਦਰਸ਼ਨੀ ਦਿਉੜੀ ਵਾਲਾ ਮਾਮਲਾ ਸਾਹਮਣੇ ਆਇਆ, ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਜਿੱਥੇ ਇਤਿਹਾਸਕਤਾ ਡਿਸਟਰੋਏ ਕੀਤੀ ਜਾ ਰਹੀ ਹੈ, ਪਰ ਇਹ ਪਹਿਲੀ ਵਾਰ ਹੋਇਆ ਵੀ ਸਿੱਖ ਸੰਗਤਾਂ ਦੇ ਵਿਰੋਧ ਦੇ ਸਦਕਾ ਇੰਨਾ ਕੁ ਵਿਰੋਧ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਜਿਹੜੇ ਕਾਰ ਸੇਵਾ ਵਾਲੇ ਬਾਬੇ ਹੈਗੇ ਆ ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ, ਮਾਫੀ ਮੰਗਣੀ ਪਈ ਹੈ। ਕੀ ਸਮਝਦੇ ਹੋ ਕਿ ਇਹ ਜਿਹੜਾ ਰੁਝਾਨ ਜਾਂ ਜਿਹੜੀ ਜਾਗਰੂਕਤਾ ਆਈ ਹੈ ਇਸ ਵਕਤ ਸਿੱਖ ਪੰਥ ਦੇ ਵਿੱਚ, ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਵਸਦੇ ਆ, ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇਹ ਜਾਗਰੂਕਤਾ ਜਿਹੜੀ ਅੱਜ ਆਈ ਹੈ, ਜਿਸ ਤਰੀਕੇ ਨਾਲ ਦਰਸ਼ਨੀ ਦਿਉੜੀ ਜਿਹੜੀ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੀ ਢਾਈ ਗਈ ਹੈ, ਉਹਦਾ ਪਾਸਾ ਇੱਕ ਢਾਇਆ ਇਹਨਾਂ ਨੇ, ਇਹ ਕਾਫੀ ਲੰਬੇ ਸਮੇਂ ਦੀ ਜਿਹੜੀ ਸੰਗਤਾਂ ਦੇ ਵਿੱਚ ਚੇਤਨਤਾ ਆਈ ਹੈ। ਇਹ ਗੱਲ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਕਾਰ ਸੇਵਾ ਵਾਲੇ ਬਾਬੇ ਜਿਹੜੇ ਉਹ ਸਾਡੀ ਇਤਿਹਾਸਕ ਜਿਹੜੀ ਦਿੱਖ ਹੈ ਜਾਂ ਸਾਡਾ ਜੋ ਇਤਿਹਾਸ ਦੀਆਂ ਸਾਡੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਢਾਹ ਕੇ ਮਲੀਆ ਮੇਟ ਕਰ ਰਹੇ ਆ। ਮਤਲਬ ਇੱਕ ਲੰਮੇ ਸਮੇਂ ਦੀ ਇੱਕ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਉਹਦਾ ਇੱਕ ਇਹ ਅੱਜ ਪ੍ਰਗਟਾਵਾ ਸਾਰਿਆਂ ਨੇ ਕੀਤਾ ਕਿ ਜਦੋਂ ਇਹ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿੰਨੀਆਂ ਵੀ ਜਥੇਬੰਦੀਆਂ ਆ ਉਹਨਾਂ ਸਾਰਿਆਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਹੈ। ਔਰ ਇਸ ਵਿਰੋਧਤਾ ਕਰਨ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਦੇ ਉੱਤੇ ਆਪਣਾ ਬਿਆਨ ਦੇਣਾ ਪਿਆ। ਔਰ ਇਹ ਗੱਲ ਕਾਰ ਸੇਵਾ ਵਾਲੇ ਬਾਬਿਆਂ ਨੇ ਨੂੰ ਮਤਲਬ ਪਿੱਛੇ ਹਟਣਾ ਪਿਆ ਇਸ ਗੱਲ ਦੇ ਉੱਤੇ, ਸੰਗਤਾਂ ਦੀ ਵਿਰੋਧਤਾ ਨੂੰ ਦੇਖ ਕੇ, ਤੇ ਉਹ ਦਰਸ਼ਨੀ ਦਿਉੜੀ ਹੈ ਜਿਹੜੀ ਆ ਉਹ ਵਿਚਾਰੀ ਗਈ ਹੈ ਤੇ ਉਹਨਾਂ ਨੇ ਹੁਣ ਇਹ ਵਾਅਦਾ ਕੀਤਾ ਕਿ ਉਹਦੀ ਦੇਖੋ ਉਸ ਤਰੀਕੇ ਦੇ ਨਾਲ ਜਿਹੜਾ ਢਾਇਆ ਗਿਆ ਪਾਰਟ ਹੈ ਉਹ ਬਣਾ ਕੇ ਖੜਾ ਕੀਤਾ ਜਾਊਗਾ। ਬਹੁਤ ਵਧੀਆ ਗੱਲ ਹੈ। ਦੇਖੋ, ਫਤਿਹਗੜ੍ਹ ਸਾਹਿਬ ਦੇ ਵਿੱਚ ਮਾਤਾ ਗੁਜਰੀ ਦਾ ਗੁਰਦੁਆਰਾ ਠੰਡਾ ਬੁਰਜ ਹੈ ਜਿਹੜਾ ਇਹਨਾਂ ਨੇ ਢਾਹ ਕੇ ਉਹਨੂੰ ਨਵੀਂ ਦਿੱਖ ਦਿੱਤੀ ਆ। ਆਲਮੋਸਟ ਜਿੰਨੇ ਵੀ ਸਾਡੇ ਪੁਰਾਣੇ ਗੁਰਦੁਆਰਾ ਸਾਹਿਬ ਸੀਗੇ ਉਹਨਾਂ ਦੀ ਦੇਖੀ ਹੋਰ ਹੋਇਆ ਕਰਦੀ ਸੀਗੀ। ਸਾਨੂੰ ਯਾਦ ਹੈ ਕਿ ਅਸੀਂ ਜਦੋਂ ਕਾਲਜ ਦੇ ਵਿੱਚ ਪੜ੍ਹਿਆ ਕਰਦੇ ਹੁੰਦੇ ਸੀਗੇ 70-72 ਦੇ ਵਿੱਚ, ਤੇ ਮਤਲਬ ਇੱਥੇ ਮੁੰਡੇ ਕੁੜੀਆਂ ਨਾਲ ਬੈਠਣਾ, ਉਦੋਂ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਇਹ ਬਿਲਕੁਲ ਉਹਦਾ ਪਾਰਟ ਸੀਗਾ, ਪੁਰਾਣੀ ਜਿਹੜੀ ਦਿੱਖ ਸੀਗੀ ਇਹਦੀ, ਜਿਹੜੀ ਕਿ ਹੁਣ ਢਾਹ ਕੇ ਉਹਨਾਂ ਨੇ ਉਸੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। 2 ਵਾਰ ਗੁਰਦੁਆਰਾ ਢਾਇਆ। ਸੋ ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਦੀਵਾਨ ਟੋਡਰਮਲ ਦੀ ਹਵੇਲੀ ਹੈ ਉਹ ਅੱਧੀ ਘਟਾਈ ਗਈ ਆ, ਅੱਧਾ ਕੁ ਉਹਦਾ ਖੰਡਰ ਆ ਜਿਹੜਾ ਢਹਿ ਗਈ ਆ ਆਪਣੇ ਆਪ, ਅੱਧਾ ਕੁ ਉਹਦਾ ਖੰਡਰ ਖੜਾ ਆ। ਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਬਿਲਕੁਲ ਉਸੇ ਤਰੀਕੇ ਦੀ ਦਿੱਖ ਦੇ ਕੇ ਉਹਨੂੰ ਪੂਰਨ ਕੀਤਾ ਜਾਊਗਾ। ਥੋੜਾ ਬਹੁਤ ਉਹਦਾ ਪਾਸਾ ਬਣਾਇਆ ਗਿਆ। ਮੰਨ ਲਓ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਸਾਡੀਆਂ ਜਿਹੜੀਆਂ ਇਤਿਹਾਸਕ ਇਮਾਰਤਾਂ ਆ
ਉਹਨਾਂ ਨੂੰ ਢਾਉਣ ਦੇ ਉੱਤੇ ਲੱਗਾ, ਜਿਹੜੀਆਂ ਬਣਨ ਵਾਲੀਆਂ ਸੀ, ਜਿਨ੍ਹਾਂ ਨੂੰ ਉਹੀ ਟਿਕ ਦੇਣੀ ਚਾਹੀਦੀ ਸੀਗੀ, ਉਹ ਅਣਦੇਖੀ ਦੇ ਕਾਰਨ ਢੱਟ ਗਈਆਂ। ਉਹਨਾਂ ਦਾ ਜਿਹੜੇ ਬਣਾਉਣ ਦੇ ਵਿੱਚ ਕਾਫੀ ਲੇਟ ਆ ਜਿਹੜੇ ਅਸੀਂ ਹੋ ਗਏ ਆ। ਮਤਲਬ ਮੈਂ ਦੇਖ ਰਿਹਾ ਕਿ 8-10 ਸਾਲ ਤੋਂ ਇਹਨਾਂ ਨੇ ਰੈਲੀ ਸ਼ੁਰੂ ਕੀਤੀ ਹੋਈ ਹੈ ਦੁਆਰ ਟੋਡਰਮਲ ਦੀ, ਉਹ ਉੱਤੇ ਹੀ ਖੜੀ ਆ। ਇੱਕ ਤਾਂ ਥੰਮ ਉਹਦਾ ਬਣਾਇਆ ਹੋਣਾ ਇਹਨਾਂ ਨੇ। ਸੋ ਮਤਲਬ ਜਿਸ ਤਰੀਕੇ ਦੇ ਨਾਲ ਅੱਜ ਲੋਕਾਂ ਦੇ ਵਿੱਚ ਚੇਤਨਤਾ ਆਈ ਹੈ, ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਕੌਮ ਹੈ ਜਿਹੜੀ ਉਹ ਇਸ ਪਾਸੇ ਜਾਗਰੂਕ ਹੋਈ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਦੀਆਂ, ਆਪਣੇ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ, ਆਪਣੇ ਜਰਨੈਲਾਂ ਦੇ ਨਾਲ ਸੰਬੰਧਿਤ ਜੋ ਨਿਸ਼ਾਨੀਆਂ, ਜੋ ਇਤਿਹਾਸਕ ਇਮਾਰਤਾਂ ਨੇ, ਕਿਲੇ ਨੇ, ਉਹਨਾਂ ਨੂੰ ਬਚਾਉਣਾ ਚਾਹੀਦਾ ਤਾਂ ਕਿ ਦੂਸਰੀਆਂ ਕੌਮਾਂ ਵਾਂਗ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ, ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ, ਉਸ ਵਿਰਾਸਤ ਨੂੰ ਸਾਡੀ ਨੂੰ ਦੇਖ ਸਕਣ ਉਸੇ ਤਰੀਕੇ ਦੇ ਨਾਲ। ਸੋ ਇੱਕ ਚੰਗੀ ਗੱਲ ਸੀਗੀ। ਸਾਰਿਆਂ ਮਤਲਬ ਜਥੇਬੰਦੀਆਂ ਨੇ ਵੀ, ਪੰਥਕ ਜਥੇਬੰਦੀਆਂ ਨੇ ਵੀ, ਦੂਜੇ ਲੋਕਾਂ ਨੇ ਵੀ, ਬਹੁਤਿਆਂ ਨੇ ਮਤਲਬ ਜਿਹੜਾ ਇਸ ਵੱਲ ਆਪਣਾ ਵੱਡਾ ਇੱਕ ਯੋਗਦਾਨ ਪਾਇਆ ਤੇ ਇਸ ਨੂੰ ਰੋਕਿਆ ਗਿਆ। ਜੀ ਬਿਲਕੁਲ ਚੀਮਾ ਸਾਹਿਬ, ਇਹ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਹੈ। ਤੇ ਇਸ ਵਕਤ ਜਿਹੜੀ ਬਿਆਨਬਾਜ਼ੀ ਚੱਲ ਰਹੀ ਹੈ ਬਹੁਤਾਤ ਦੇ ਵਿੱਚ, ਇਹ ਦੇਖਣ ਨੂੰ ਆ ਰਿਹਾ ਹੈ ਵੀ ਇਸ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ, ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਇਹ ਸਭ ਉਹਨਾਂ ਦੀ ਮਿਲੀ ਭੁਗਤ ਨਾਲ ਹੋਇਆ। ਤੇ ਜਿਹੜਾ ਇਹ ਵੀ ਕਾਰਵਾਈ ਹੈਗੀ ਹੈ ਦਰਸ਼ਨੀ ਦਿਉੜੀ ਵਾਲੀ, ਜਾਂ ਇਹਦੇ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਜਾਂ ਠੰਡੇ ਬੁਰਜ ਦਾ, ਜਾਂ ਹੋਰ ਜਿਹੜੀਆਂ ਇਤਿਹਾਸਕ ਥਾਵਾਂ ਢਾਈਆਂ ਜਾ ਚੁੱਕੀਆਂ ਨੇ, ਉਹਨਾਂ ਦੇ ਲਈ ਬਾਦਲ ਦਲ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਵਕਤ ਉਹਨਾਂ ਦੇ ਅਸਤੀਫਿਆਂ ਦੀ ਵੀ ਜਿਹੜੀ ਗੱਲ ਹੈਗੀ ਹੈ ਉਹ ਉੱਠ ਰਹੀ ਹੈ। ਸੋ ਕੀ ਸਮਝਦੇ ਹੋ ਕਿ ਇਹ ਚੋਣਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਇਹਦੇ ਵਿੱਚ ਇੱਕ ਸਿਆਸੀ ਫੈਕਟਰ ਨਜ਼ਰ ਆਉਂਦਾ, ਜਾਂ ਜੈਨੂਅਨਲੀ ਇਹਦੇ ਲਈ ਬਾਦਲ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ? ਇਹ ਜੈਨੂਅਨੀ ਹੈ ਔਰ ਇਹ ਅਸਲੀ ਹੈ ਕਿ ਇਹੀ ਬੰਦੇ ਲੋਕ ਜ਼ਿੰਮੇਵਾਰ ਨੇ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਪਾਰਟੀ ਦੇ ਜਿੱਤੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹੈ ਜਿਹੜੇ ਉਹਨੂੰ ਚਲਾ ਰਹੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫੀ ਲੰਬੇ ਸਮੇਂ ਤੋਂ। ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿੰਨੇ ਵੀ ਬਾਬੇ ਕਾਰ ਸੇਵਾ ਵਾਲੇ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਤੋਂ ਪੈਸੇ ਲੈ ਕੇ ਕਾਰ ਸੇਵਾ ਇਹਨਾਂ ਨੂੰ ਦਿੰਦੀ ਹੈ। ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਨੇ ਉਹ ਇਹਨਾਂ ਤੋਂ ਪੈਸੇ ਖਾਂਦੇ ਨੇ ਔਰ ਪੈਸੇ ਖਾ ਕੇ ਇਹਨਾਂ ਨੂੰ ਇਹ ਕਾਰ ਸੇਵਾ ਦਿੰਦੇ ਨੇ ਮਤਲਬ। ਔਰ ਜਿੰਨਾ ਵੀ ਇਹ ਇਮਾਰਤਾਂ ਜਿਹੜੀਆਂ ਸਾਡੀਆਂ ਪੁਰਾਣੇ ਸਾਡੇ ਗੁਰਦੁਆਰਾ ਸਾਹਿਬਾਨ, ਸਾਡੀਆਂ ਗੁਰੂਆਂ ਦੀਆਂ ਨਿਸ਼ਾਨੀਆਂ, ਸਾਡੇ ਜਰਨੈਲਾਂ ਦੀਆਂ ਨਿਸ਼ਾਨੀਆਂ, ਜਿੰਨੀਆਂ ਵੀ ਮਲੀਆਂ ਮੇਟ ਹੋਈਆਂ ਨੇ, ਉਹ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀ ਭੁਗਤ ਦੇ ਨਾਲ ਹੋਈਆਂ ਨੇ। ਚਾਹੇ ਤੁਸੀਂ ਇਹਨਾਂ ਦੀ ਬੇਵਕੂਫੀ ਸਮਝੋ ਜਾਂ ਇਹਨਾਂ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਥੱਲੇ ਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਜ਼ਿੰਮੇਵਾਰ ਹੈ ਅਸਲੀ ਰੂਪ ਦੇ ਵਿੱਚ, ਤੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਜ਼ਿੰਮੇਵਾਰ ਹੈ। ਇਹ ਜਿਹੜੀਆਂ ਅੱਜ ਬਿਆਨ ਹੈ ਜਿਹੜਾ ਉਹਨਾਂ ਨੂੰ ਨਿਸ਼ਾਨੇ ਸਾਧੇ ਜਾ ਰਹੇ ਨੇ, ਬਿਲਕੁਲ ਸੰਗਤਾਂ ਨੇ ਠੀਕ ਜਿਹੜੀ ਰਿਐਲਿਟੀ ਦੇ ਵਿੱਚ ਹੀ ਹੈ ਕਿ ਇਹ ਲੋਕ ਜ਼ਿੰਮੇਵਾਰ ਨੇ ਇਹਨਾਂ ਸਾਡੀ ਜੋ ਵੀ ਸਾਡੀ ਅੱਜ ਤੱਕ ਇਤਿਹਾਸਕ ਇਮਾਰਤਾਂ ਦੀ, ਇਤਿਹਾਸਕ ਸਾਡੀਆਂ ਥਾਵਾਂ ਦੀ ਜੋ ਹਾਲਾਤ ਹੋਈ ਹੈ ਉਹਦੇ ਲਈ ਇਹੀ ਜ਼ਿੰਮੇਵਾਰ ਨੇ ਲੋਕ। ਜੀ ਚੀਮਾ ਸਾਹਿਬ, ਗੱਲ ਸਿਆਸਤ ਦੀ ਕਰੀਏ। ਪੰਜਾਬ ਦੇ ਵਿੱਚ ਇਸ ਵਕਤ ਕਿੱਦਾਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ? ਤੁਸੀਂ ਹਾਲਾਂਕਿ ਜਦੋਂ ਦਲ ਖਾਲਸਾ ਦੀ ਗੱਲ ਆਉਂਦੀ ਹੈ ਤੁਸੀਂ ਚੋਣਾਂ ਤੋਂ ਦੂਰ ਰਹਿਣ ਦਾ ਹੀ ਫੈਸਲਾ ਕੀਤਾ ਹੋਇਆ, ਪਰ ਜਿਹੜੀ ਇਸ ਵਕਤ ਸਿਆਸੀ ਪਿੜ ਹੈ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਚੁਕਾਉਣਾ ਜਿਹੜਾ ਮੁਕਾਬਲਾ ਹੈਗਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ, ਕਾਂਗਰਸ ਵੀ ਮੈਦਾਨ ਦੇ ਵਿੱਚ ਹੈ, ਆਮ ਆਦਮੀ ਪਾਰਟੀ ਵੀ ਹੈ, ਉਹਨਾਂ ਦਾ ਬਾਗੀ ਧੜਾ PDA ਦੇ ਅਲਾਇੰਸ ਦੇ ਥੱਲੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਹੋ ਗਿਆ ਜਾਂ ਅਕਾਲੀ ਭਾਜਪਾ ਹੋ ਗਈ। ਸੋ ਚਾਰ ਤਰਫਾ ਜਿਹੜਾ ਇਹ ਮੁਕਾਬਲਾ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਕੀ ਐਨਾਲਾਈਜ਼ ਕਰਦੇ ਹੋ, ਇਹਦਾ ਫਾਇਦਾ ਕਿਸ ਪਾਰਟੀ ਨੂੰ ਹੋ ਸਕਦਾ? ਦੇਖੋ, ਜੇ ਪੂਰੀ ਤਰ੍ਹਾਂ ਤਾਂ ਹਾਲੇ ਪੰਜਾਬ ਦਾ ਜਿਹੜਾ ਚੋਣ ਮਾਹੌਲ ਹੈ ਉਹ ਨਹੀਂ ਭਗਿਆ, ਕਿਉਂਕਿ ਚੋਣਾਂ ਜਿਹੜੀਆਂ ਨੇ ਉਹ ਲਾਸਟ ਫੇਜ਼ ਦੇ ਵਿੱਚ ਉਹ 19 ਮਈ ਨੂੰ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਜਿਹਨੇ ਫੇਜ਼ ਰੱਖੇ ਨੇ ਚੋਣ ਕਮਿਸ਼ਨ ਨੇ, ਉਹਦੇ ਲਾਸਟ ਜਿਹੜੀ ਡੇਟ ਹੈ ਉਹਦੇ 'ਚ ਚੋਣਾਂ ਹੋ ਰਹੀਆਂ ਨੇ। ਹਾਲੇ ਬਹੁਤੀਆਂ ਜਿਹੜੀਆਂ
ਨੈਸ਼ਨਲ ਪਾਰਟੀਆਂ ਨੇ ਜਾਂ ਵੱਡੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਕੈਂਡੀਡੇਟ ਵੀ ਜਿਹੜੇ ਆ ਉਹ ਡਿਕਲੇਅਰ ਨਹੀਂ ਕੀਤੇ, ਨਾ BJP ਨੇ ਕੀਤੇ ਆ, ਨਾ ਕਾਂਗਰਸ ਨੇ ਕੀਤੇ ਆ। ਥੋੜੇ ਜਿਹੇ ਅਕਾਲੀ ਦਲ ਨੇ 5 ਕੀਤੇ ਆ, ਆਮ ਆਦਮੀ ਪਾਰਟੀ ਨੇ ਵੀ 8-7 ਕੀਤੇ ਹੋਏ ਹੈਗੇ ਆ ਤੇ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਹੈ ਉਹਨੇ ਵੀ ਹਾਲੇ ਪੂਰੇ ਕੈਂਡੀਡੇਟ ਆ ਜਿਹੜੇ ਆਪਣੇ ਡਿਕਲੇਅਰ ਨਹੀਂ ਕੀਤੇ। ਵਿੱਚ ਹੀ ਮਤਲਬ ਮੇਰੇ ਕਹਿਣ ਦਾ ਭਾਵ ਹੈ ਵੀ ਅਸਲੀਅਤ ਦੇ ਤੌਰ ਤੇ ਹਾਲੇ ਉਹ ਜਿਹੜਾ ਮਾਹੌਲ ਹੈ ਨਹੀਂ ਸਰਕਾਰ ਮਤਲਬ ਇੰਨਾ ਭਖਿਆ। ਜਦੋਂ ਸਾਰੀਆਂ ਪਾਰਟੀਆਂ ਨੇ ਇੱਕ ਅੱਧੇ ਵੀਕ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਡਿਕਲੇਅਰ ਕਰ ਦੇਣੇ ਨੇ ਤੇ ਫਿਰ ਅਸਲ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਪੰਜਾਬ ਦੇ ਵਿੱਚ ਚੋਣਾਂ ਦਾ ਭਖਣਾ ਹੈ। ਜਿਹੜੀ ਦੂਜੀ ਤੁਸੀਂ ਗੱਲ ਕਹੀ ਹੈ ਕਿ ਜਿਹੜਾ 4 ਮੁਖੀ ਮੁਕਾਬਲਾ ਹੋ ਰਿਹਾ, ਦੇਖੋ ਜਿਹੜੇ ਡੈਮੋਕ੍ਰੈਟਿਕ ਅਲਾਇੰਸ ਵਾਲੀਆਂ ਦਾ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਮਤਲਬ ਇਸ ਗੱਲ ਦੇ ਉੱਤੇ ਲੋਕਾਂ ਦੇ ਵਿੱਚ ਆਏ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਤੀਸਰਾ ਬਦਲ ਦੇਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਇਹਦੀ ਲੋੜ ਹੈ, ਇਸ ਗੱਲ ਦੀ ਲੋੜ ਹੈ ਕਿ ਰਵਾਇਤੀ ਪਾਰਟੀਆਂ ਨੇ ਉਹ ਪੰਜਾਬ ਨੂੰ ਲੁੱਟ ਸੁੱਟ ਰਹੀਆਂ ਨੇ ਔਰ ਉਹ ਆਪਣੀ ਉਸੇ ਹੀ ਚਾਲੇ ਚੱਲ ਰਹੀਆਂ ਨੇ ਜਿਹੜੀਆਂ ਪਿਛਲੇ 70 ਸਾਲ ਤੋਂ ਚੱਲਦੇ ਆ ਰਹੇ ਨੇ। ਭਾਰੀ ਵੱਟਾ ਕਰਕੇ ਉਹ ਪੰਜਾਬ ਦੀ ਸੱਤਾ ਤੇ ਕਾਬਜ ਹੁੰਦੇ ਨੇ ਤੇ 5 ਸਾਲ ਐਸ਼ ਕਰਨ ਤੋਂ ਬਾਅਦ ਦੂਜੀ ਪਾਰਟੀ ਨੂੰ ਦੇ ਦਿੰਦੇ ਨੇ ਸੱਤਾ। ਇਹ ਮਤਲਬ 3-4 ਚੋਣਾਂ ਤੋਂ ਹੀ ਪੰਜਾਬ ਦੇ ਵਿੱਚ ਇਸ ਗੱਲ ਦੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਛੋਟੀਆਂ ਪਾਰਟੀਆਂ ਨੇ, ਉਹ ਇਹ ਗੱਲ ਕਹਿ ਰਹੀਆਂ ਨੇ ਵੀ ਅਸੀਂ ਤੀਜਾ ਬਦਲ ਪੰਜਾਬ ਨੂੰ ਦੇਵਾਂਗੇ। ਇਹੀ ਗੱਲ ਹੈ ਕਿ ਡੈਮੋਕ੍ਰੈਟਿਕ ਅਲਾਇੰਸ ਨੇ, ਇਹਨਾਂ ਦੇ ਲੀਡਰਾਂ ਨੇ, ਖਹਿਰੇ ਉਹਨਾਂ ਨੇ ਇਹ ਗੱਲ ਕਹੀ ਸੀ। ਪਰ ਬਦਕਿਸਮਤੀ ਦਿਖਦੀ ਹੈ ਕਿ ਅੱਜ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਡਿਕਲੇਅਰ ਕੀਤੇ ਜਾ ਰਹੇ ਨੇ ਉਹ ਤੋਂ ਇਹ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਤੀਜਾ ਫਰੰਟ ਹੈ ਉਹ ਨਹੀਂ ਬਣਿਆ ਹੈਗਾ। ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ ਲੋਕ ਇਨਸਾਫ ਪਾਰਟੀ, ਪੰਜਾਬ ਮੰਚ, CPI, CPM, ਪੰਜਾਬੀ ਏਕਤਾ ਪਾਰਟੀ, ਇਹ ਸਾਰੀਆਂ ਪਾਰਟੀਆਂ PTI ਚ ਨੇ ਤੇ ਦੂਜੇ ਪਾਸੇ ਜਿਹੜੇ ਟਕਸਾਲੀ ਨੇ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ, ਉਹਨਾਂ ਨੇ ਕਿਹਾ ਵੀ ਅਸੀਂ ਹੁਣ ਵੱਖਰੇ ਤੌਰ ਦੇ ਉੱਤੇ ਚੋਣ ਲੜਾਂਗੇ। ਉਹਨਾਂ ਨੇ 2 ਹੀ ਸੀਟਾਂ ਹਾਲ ਤੱਕ ਡਿਕਲੇਅਰ ਕੀਤੀਆਂ ਨੇ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ 13 ਸੀਟਾਂ ਤੇ ਚੋਣ ਲੜਾਂਗੇ। ਮਤਲਬ ਜਿੰਨੇ ਕੋਣੀ ਵੀ ਜ਼ਿਆਦਾ ਮੁਕਾਬਲਾ ਹੁੰਦਾ ਹੈ, ਜਿਸ ਤਰੀਕੇ ਨਾਲ ਤੁਸੀਂ ਅੱਜ ਕਹਿੰਦੇ ਹੋ ਵੀ ਇਹ 4 ਕੋਣੀ ਮੁਕਾਬਲਾ ਹੈ, ਇਹਦਾ ਫਾਇਦਾ ਮੈਂ ਸਮਝਦਾ ਵੀ ਪੰਜਾਬ ਦੀ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਅਕਾਲੀ ਦਲ, ਕਾਂਗਰਸ ਹੈ, ਜਿਹੜਾ ਇਹਨੂੰ ਹੋਣਾ ਅਕਾਲੀ ਦਲ ਦਾ ਕੋਈ ਨਹੀਂ ਕੁਛ ਵੀ ਬਣਨਾ ਹੈਗਾ। ਇਹ ਸਾਰੀਆਂ ਪਾਰਟੀਆਂ ਜਿਹੜੀਆਂ ਤੇ ਅਕਾਲੀ ਦਲ ਹੈ 2nd ਔਰ 3rd ਪੋਜੀਸ਼ਨ ਦੇ ਲਈ ਲੜਾਈ ਲੜੇਗਾ। ਹਾਂ ਹੋ ਸਕਦਾ 1-2 ਸੀਟਾਂ ਦੇ ਉੱਤੇ ਖਡੂਰ ਸਾਹਿਬ ਹੈ, ਜਿਵੇਂ ਜਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਬਣ ਰਿਹਾ, ਇਹਨਾਂ ਨੇ PTI ਵਾਲਿਆਂ ਨੇ ਉੱਥੇ ਬੀਬੀ ਖਾਲੜਾ ਨੂੰ ਮਤਲਬ ਪਰਜੀਤ ਖਾਲੜਾ ਨੂੰ ਖੜਾ ਕੀਤਾ, ਇੱਕ ਬੜਾ ਮਤਲਬ ਰਿਸਪੈਕਟੇਬਲ ਪਰਿਵਾਰ, ਬੀਬੀ ਜੀ ਬੜੇ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਇੱਜ਼ਤ ਹੈ। ਜਸਵੰਤ ਸਿੰਘ ਖਾਲੜਾ ਉਹਨਾਂ ਦੀ ਨੂੰ ਲੋਕ ਪਿਆਰ ਕਰਦੇ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਸੋ ਇਸ ਗੱਲ ਕਰਕੇ ਹੋ ਸਕਦਾ ਹੈ ਕਿ 1-2 ਸੀਟਾਂ ਦੇ ਉੱਤੇ ਜਿਹੜੀ ਲੜਾਈ ਹੈ ਉਹ ਜਿਹੜੀ ਵਿਰੋਧੀ ਤੇ ਰਵਾਇਤੀ ਪਾਰਟੀਆਂ ਤੋਂ ਛੱਡ ਕੇ ਉਹ ਕੰਪੀਟੀਸ਼ਨ ਦੇ ਵਿੱਚ ਆਣ ਕੇ ਲੜੇ। ਬਾਕੀ ਤਾਂ ਹੱਦ ਦਾ ਮੈਨੂੰ ਏਦਾਂ ਲੱਗਦਾ ਕਿ ਅੱਜ ਜਿਸ ਤਰੀਕੇ ਨਾਲ ਮਾਹੌਲ ਬਣਦਾ ਜਾ ਰਿਹਾ ਉਹਦਾ ਫਾਇਦਾ ਜਿਹੜਾ ਉਹ ਕਾਂਗਰਸ ਪਾਰਟੀ ਨੂੰ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਹੋਊਗਾ ਜਿਹੜੀ ਸੱਤਾ ਦੇ ਵਿੱਚ ਹੈਗੀ ਆ। ਸੋ ਬਾਕੀ ਹਾਲੇ ਥੋੜਾ 1 ਹਫ਼ਤਾ ਆਪਾਂ ਨੂੰ ਵੇਟ ਕਰਨਾ ਚਾਹੀਦਾ। ਹਫ਼ਤੇ ਤੋਂ ਬਾਅਦ ਜਿਹੜੀ ਪੰਜਾਬ ਦੀ ਪੋਜੀਸ਼ਨ ਹੈ ਉਹ ਬਿਲਕੁਲ ਕਲੀਅਰ ਹੋ ਜਾਊਗੀ। ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਆ ਜਿਹੜੇ ਉਹ ਖੜੇ ਹੋ ਜਾਣਗੇ, ਜਿਹਨਾਂ ਨੇ ਵੀ ਖੜੇ ਹੋਣਾ ਹੈ। ਜੋ ਕੋਈ ਕਿਸੇ ਦੀ ਅਲਾਇੰਸ ਹੋਣ ਦੀ ਆਸ ਹੈ ਕਿਸੇ ਦੇ, ਕਿਉਂਕਿ ਕੁਛ ਤਰੀਕੇ ਦੇ ਨਾਲ ਰੌਲਾ ਪੈ ਰਿਹਾ ਕਿ ਲੋਕ ਤੇ ਕੁਛ ਜਿਹੜੇ ਵਿਅਕਤੀਗਤ ਤੌਰ ਦੇ ਉੱਤੇ ਲੋਕ ਨੇ ਉਹ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਜ਼ੋਰ ਪਾ ਰਹੇ ਆ ਕਿ ਉਹ ਮਤਲਬ ਖਡੂਰ ਸਾਹਿਬ ਦੀ ਸੀਟ ਤੋਂ ਬੀਬੀ ਪਰਮਜੀਤ ਖਾਲੜਾ ਨੂੰ ਸਪੋਰਟ ਦੇਣ ਤੇ ਆਪਣਾ ਕੈਂਡੀਡੇਟ ਵਾਪਸ ਲੈਣ, ਜਿਹੜਾ ਜਨਰਲ ਜੀਤ ਸਿੰਘ ਆ। ਸੋ ਅਗਰ ਇਹ ਹੁੰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਚੋਣ ਹੈ ਉਹ ਕੁਝ ਸੀਟਾਂ ਦੇ ਉੱਤੇ ਪਟਿਆਲਾ ਦੀ ਸੀਟ ਹੈ, ਕੈਪਟਨ ਅਮਰੀਕ ਗਾਂਧੀ ਨੇ, ਉਹਨਾਂ ਨੇ ਕਾਫੀ ਪਿਛਲੇ 5 ਸਾਲਾਂ ਦੇ ਵਿੱਚ ਕੰਮ ਕੀਤਾ ਹੈ ਪੰਜਾਬ ਦੇ ਦੀ ਖੁਦਮੁਖਤਿਆਰੀ ਨੂੰ ਲੈ ਕੇ। ਅਸਲੀ ਗੱਲਾਂ ਜੋ PTI ਕਹਿ ਰਹੀ ਹੈ ਜਾਂ ਇਹ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਪੰਜਾਬ ਨੂੰ ਖੁਦਮੁਖਤਿਆਰੀ ਚਾਹੀਦੀ ਹੈ, ਇਹਦੇ ਤੇ ਧਰਮਵੀਰ ਗਾਂਧੀ 5 ਸਾਲ ਤੋਂ ਮਤਲਬ ਆਪਣੀ ਬਿਆਨ
लड़ते आ रहे हैं और ये गल कह रहे हैं कि पंजाब के लोगों को लोड़ है। सो ये भी एक इंटरस्टिंग फाइट होगी पटियाले तो धर्मवीर गांधी वर्सेस कांग्रेस की। सो कई सीटां दे उत्ते अगर खैरा लड़ते हैं बठिंडे तो वो भी सीट इंटरस्टिंग होगी। भगवंत मान की सीट है वो भी इंटरस्टिंग होगी। तो सिमरनजीत सिंह मान भी खड़े ने विरोधी धिर तो। सो एक वीक दे विच क्लीयर हो जूगी जिहड़ी भी बिल्कुल साफ हो जूगी सिचुएशन हैगी है जी। चीमा साहब जे जिवें पंथक धिरां दी गल करनी होवे तुसीं गल कीता भी इस वक्त नहीं वो जिहड़ा तीजा फ्रंट या तीजी धिर दी जिहड़ी उम्मीद एक लाई जा रही सी वो पंजाब दे लोकां दे विच नहीं उस हिसाब नाल बन सकी। इहदे विच बरगाड़ी मोर्चे वेले एक ਜਿਹੜਾ ਹੈਗਾ ਰੁਝਾਨ ਉੱਦਾਂ ਦਾ ਬਣਿਆ ਸੀ ਪੰਜਾਬ ਦੇ ਲੋਕਾਂ ਨੇ ਉਮੀਦ ਵੀ ਲਾਈ ਸੀ। ਤੁਸੀਂ ਵੀ ਬਰਗਾੜੀ ਮੋਰਚੇ ਦੇ ਵਿੱਚ ਤੁਹਾਡੀ ਵੀ ਸ਼ਮੂਲੀਅਤ ਰਹੀ ਹੈ ਪਰਸਨਲ ਤੌਰ ਤੇ ਵੀ ਤੇ ਜਥੇਬੰਦਕ ਤੌਰ ਤੇ ਵੀ। ਓਵਰਆਲ ਕੀ ਕਾਰਨ ਸਮਝਦੇ ਹੋ ਕਿ ਉਹ ਜਿਹੜਾ ਇੱਕ ਉਭਾਰ ਬਣਿਆ ਸੀ ਪੰਜਾਬ ਦੇ ਲੋਕਾਂ ਨੇ ਆਸ ਵੀ ਲਾਈ ਸੀ ਇੱਕ ਨਜ਼ਰ ਆ ਰਿਹਾ ਸੀ ਕਿ ਇਸ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਧਿਰ ਹੈਗੀ ਹੈ ਉਹ ਜਿਹੜੀਆਂ ਚੋਣਾਂ ਤੱਕ ਨਿਕਲ ਕੇ ਸਾਹਮਣੇ ਆ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਦਲ ਮਿਲ ਸਕਦਾ ਹੈ ਉਹ नहीं हो सकिया। ਇਹਦਾ ਕੀ ਕਾਰਨ ਸਮਝਦੇ ਹੋ? देखो बरगाड़ी मोर्चे की जिस तरीके दे नाल जदों चलदा सीगा उस तरीके दे जिस तरीके नाल उत्थे 2-3-7 तरीक का 14 तरीक का इकट्ठ होया लोकां ने मतलब रवायती पार्टियां नूं छड्ड के उत्थे इकट्ठे हो के मतलब एक पंजाब के लोकां नूं आस वधाई कि मतलब बरगाड़ी मोर्चा है जिहड़ा वो एक सारे बंदे इस प्लेटफार्म के उत्ते इकट्ठे हो के पंजाब दे विच कोई नवां बदल देणगे तीजा बदल देणगे जिहदी आपां गल करदे हां। जिस तरीके नाल मोर्चे का एंड होया ना जी वो एंड दे उत्ते एंड दा ना ते टाइमिंग उहदी ठीक सीगी मतलब एंड दी ते जिस तरीके दे नाल उत्थे मंगां दा भी डिक्लेयर होया जिस तरीके नाल गवर्नमेंट ने आण के उत्थे 2 मंत्री आए ते उन्होंने आण के गल की तसल्ली दी कि असीं मोर्चे की हरेक मंग होगी। लोकां ने वो सारी गल दे उत्ते पतवार नहीं किया और उन्होंने बरगाड़ी मोर्चे का जिहड़ा एंड सी जां बरगाड़ी मोर्चे की दांत सीगा वो जिस तरीके नाल गुरबख्श सिंह की भुख हड़ताल सीगी मास्टर सूर सिंह की भुख हड़ताल सीगी उस तरीके नाल जोड़ के ना विश्वासी जाहिर करके ओहदा और जदों उहदे ते ना विश्वासी जाहिर की सोशल मीडिया ते भी ये बहुत मतलब लोकां ने अपने कमेंट्स पास किए कि मतलब इन्होंने जिहड़ा उहदा अंत है वो ठीक नहीं किया मंगां नहीं बनाईयां गईयां उठ के खड़े हो गए। सो वो जिहड़ा बदल दी आस लोग उत्थों रखते सीगे वो नहीं दे पाए वो उत्थों की लीडरशिप है जिहड़ी। सो इस करके वो खिलर गया ते ओहदा भविख है जिहड़ा कुछ नहीं बन सकिया। हालांकि बरगाड़ी मोर्चे वाले ने अपने कैंडीडेट भी डिक्लेयर किए 2-4 मान साहब ने भी उन्होंने बरगाड़ी मोर्चे पर मान साहब तो आप भी खड़े थे श्रोमणी अकाली दल अंमृतसर कोलों और इन्होंने भी कहा भी साडी सपोर्ट है। 2 उन्होंने मोहकम सिंह गुरदीप सिंह बठिंडा तो बठिंडे तो डिक्लेयर किए और वो सारे पिछे हट उठ गए मतलब। सो मैं नहीं समझा कि बरगाड़ी मोर्चे का हम भविख रह गया ਉਹਦਾ अंत ना ठीक होने कारण ਉਹਦਾ एंड अप ਜਾਂ नहीं ठीक होया इस कारण वो ਜਿਹੜੀ ਲੋਕਾਂ ਦੇ ਵਿੱਚ ਵਿਸ਼ਵਾਸ ਵੱਜਣਾ ਚਾਹੀਦਾ ਸੀ ਉਹ ਨਹੀਂ ਬਣ ਸਕੇ ਉਹ ਆਪਣੀ ਲੀਡਰਸ਼ਿਪ ਹੈ ਜਿਹੜੀ ਜੀ। ਤੇ ਇਹ ਸਾਰੇ ਪਾਰਟ ਦੇ ਵਿੱਚ ਅਕਾਲੀ ਦਲ ਬਾਦਲ ਦੀ ਪੋਜੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਲੱਗਦਾ ਕਿ ਅਕਾਲੀ ਦਲ ਬਾਦਲ ਦਾ ਜਿਸ ਹਿਸਾਬ ਨਾਲ ਵਿਰੋਧ ਹੋਇਆ ਜਾਂ ਹੋ ਰਿਹਾ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੋਂ ਲੈ ਕੇ ਹੁਣ ਵੀ ਜਿਹੜੀ ਅਸੀਂ ਗੱਲ ਦੇਖ ਰਹੇ ਹਾਂ ਜਿਹਦਾ ਜ਼ਿਕਰ ਅਸੀਂ ਕਰਕੇ ਹਟੇ ਹਾਂ ਦਰਸ਼ਨੀ ਦਿਉੜੀ ਦਾ ਇਹ ਸਾਰੇ ਲਈ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਕੀ ਲੱਗਦਾ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜੀ ਕਾਰਗੁਜ਼ਾਰੀ ਹੋਵੇਗੀ ਉਹ ਕਿਵੇਂ ਦੀ ਹੋਵੇਗੀ? देखो अज दे माहौल दे विच तीजी पार्टी जिहड़ी एक मतलब एक कांग्रेस है एक अकाली दल बादल है ते तीजी पार्टी है पीडीए दा अलायंस है। और ते मैनूं नहीं लगदा कोई भी टकसाली जां कोई भी इस मतलब रेस दे विच है ते 3 तरह ही रेस दे विच रहणगीਆਂ। सो मैनूं लगदा कि पीडीए दे नाल जिहड़ी इन्हां दी सारा सीपीआई सीपीएम पंजाब मंच लोक इंसाफ पार्टी खैर जी एकता पार्टी जिहड़ा पीडीए है ते ओहदी ते श्रोमणी अकाली दल दी जिहड़ी अज के माहौल अनुसार अज दे मतलब समय अनुसार दूजे या तीजे नंबर दे उत्ते आउण दी जिहड़ी आ ओह रेस रहेगी जो मतलब
ਤੇ ਦੇਖੀਏ ਕਈ ਥਾਵਾਂ ਦੇ ਉੱਤੇ ਜਿੱਥੇ ਇਹਨਾਂ ਨੇ ਚੰਗਾ ਜਿੱਦਾਂ ਕੈਂਡੀਡੇਟ ਮੈਂ ਤੁਹਾਨੂੰ ਕਿਹਾ ਵੀ ਜਿੱਦਾਂ ਮਤਲਬ ਸੰਗਰੂਰ ਦੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਭਗਵੰਤ ਮਾਨ ਠੀਕ ਹੈ, ਉਹਨੇ ਠੀਕ 5 ਸਾਲ ਦੇ ਵਿੱਚ ਰੌਲਾ ਰੱਪਾ ਪਾਇਆ, ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਪਟਿਆਲੇ ਤੋਂ ਧਰਮਵੀਰ ਗਾਂਧੀ ਹੈ ਜਿਹੜੇ ਉਹ ਠੀਕ ਨੇ, ਬੀਬੀ ਖਾਲੜਾ ਠੀਕ ਹੈ, ਖਹਿਰਾ ਠੀਕ ਹੈ। ਲੁਧਿਆਣੇ ਤੋਂ ਇਹਨਾਂ ਦਾ ਲੋਕ ਇਨਸਾਫ ਪਾਰਟੀ ਦੇ ਜੇ ਬੈਂਸ ਸਾਹਿਬ ਲੜਾਈ ਲੜਦੇ ਆ ਤੇ ਉਹ ਠੀਕ ਹੋਣਗੇ। ਮਤਲਬ ਪੰਜਾਬ ਦੀਆਂ 8-7 ਸੀਟਾਂ ਇੱਥੇ ਠੀਕ ਹੈ ਜਿੱਥੇ ਪੀਡੀਏ ਦੇ ਕੈਂਡੀਡੇਟ ਹੈ ਜਿਹੜੇ ਉਹ ਅਲਾਇੰਸ ਦੇ ਕੈਂਡੀਡੇਟ ਹੈ ਉਹ ਬਿਲਕੁਲ ਠੀਕ ਹੈ, ਉਹ ਲੜਾਈ ਲੜਨਗੇ ਸੈਕਿੰਡ ਨੰਬਰ ਦੇ ਉੱਤੇ ਆਉਣ ਦੀ ਤੇ ਇੱਥੇ ਤੀਜੇ ਨੰਬਰ ਤੇ ਜਾਣਦਾ ਹੋ ਸਕਦਾ। ਇੱਕ ਦੋ ਥਾਂ ਦੇ ਉੱਤੇ ਇਹ ਵੀ ਮਤਲਬ ਅਕਾਲੀ ਦਲ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਦੂਜੇ ਨੰਬਰ ਦੇ ਉੱਤੇ ਆਉਣ ਦੀ ਕੁਛ ਮਤਲਬ ਆਸਾਰ ਨਜ਼ਰ ਆ ਰਹੇ ਨੇ। ਪਰ ਜੇ ਆਪਾਂ ਕਹੀਏ ਵੀ ਕੋਈ ਧਿਰ ਹੈ ਜਿਹੜੀ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਨੂੰ ਮਾਤ ਪਾਉਣ ਵਾਲੀ ਆ ਉਹ ਤੇ ਨਹੀਂ ਦਿਸ ਰਹੀ। ਲੜਾਈ ਜਿਹੜਾ ਖੰਡੂਰ ਸਾਹਿਬ ਤੋਂ ਆ ਜਿਹੜੀ ਉਹ ਬਣ ਰਹੀ ਆ। ਹੌਲੀ ਹੌਲੀ ਅਗਰ ਟਕਸਾਲੀ ਉੱਤੇ ਸਾਥ ਦੇ ਦਿੰਦੇ ਨੇ ਪੀਡੀਏ ਦੀ ਕੈਂਡੀਡੇਟ ਬੀਬੀ ਖਾਲੜਾ ਜੀ ਦਾ ਤੇ ਮੈਨੂੰ ਲੱਗਦਾ ਕਿ ਉੱਥੇ ਕੰਪੀਟੀਸ਼ਨ ਦੀ ਲੜਾਈ ਹੋ ਜਾਏਗੀ। ਤੁਹਾਨੂੰ ਲੱਗਦਾ ਵੀ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਬਾਦਲ ਦਲ ਦਾ ਜਿਹੜਾ ਵੋਟ ਬੈਂਕ ਹੈ ਉਹਨੂੰ ਖੋਰਾ ਲੱਗੇਗਾ ਜਾਂ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਹੈਗੀ ਹੈ ਉਹ ਕਾਫੀ ਉਹਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ? ਦੇਖੋ ਮੈਂ ਸਮਝਦਾ ਵੀ ਜਿੰਨੀ ਕੁ ਉਹਨਾਂ ਨੇ 2017 ਦੀਆਂ ਚੋਣਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਉਹਨਾਂ ਦਾ ਵੋਟ ਪਰਸੈਂਟੇਜ ਸੀਗਾ ਹਨਾ ਜੀ ਉਹ ਤੋਂ ਥੋੜਾ ਬਹੁਤਾ ਲੂਜ਼ ਹੀ ਕਰ ਸਕਦੇ ਆ, ਗੇਮ ਕੁਛ ਨਹੀਂ ਕਰ ਸਕਦੇ ਉਸ ਪਰਸੈਂਟੇਜ ਤੋਂ। ਉਦੋਂ ਲੂਜ਼ ਹੀ ਕਰਨਗੇ। ਉਹਦੇ ਚ ਮੈਨੂੰ ਲੱਗਦਾ ਇਹਨਾਂ ਨੂੰ ਇਹਨਾਂ ਦੇ ਕਹਿਣ ਅਨੁਸਾਰ ਸਾਨੂੰ 31% ਵੋਟ ਆ ਜਿਹੜੀ ਉਹ ਸਿੱਖਾਂ ਦੀ ਪੋਲ ਹੋਈ ਆ, 36% ਕਾਂਗਰਸ ਨੂੰ ਹੋਈ ਆ, ਬਾਕੀ ਕੁਛ ਇੰਨੀ ਗਈ 31% ਜਿਹੜੀ ਵੋਟ ਹੈ ਉਹ ਮਤਲਬ ਇੱਕ ਆਮ ਆਦਮੀ ਪਾਰਟੀ ਲੈ ਗਈ ਆ। ਸਿੱਖਾਂ ਦੀ ਵੋਟ ਪੰਜਾਬ ਦੇ ਸਿੱਖ ਭਾਈਚਾਰੇ ਦੀ ਵੋਟ ਹੈ ਜਿਹੜੀ ਮੈਨੂੰ ਨਹੀਂ ਲੱਗਦਾ ਕਿ ਉਸ ਵੋਟ ਦੇ ਵਿੱਚ ਜਿਹੜਾ ਇਹਨਾਂ ਦਾ ਸ਼ੇਅਰ ਹੈ ਜਿਹੜਾ ਉਹ ਵਧੇ। ਕੁਛ ਪਰਸੈਂਟ ਜੋ ਵੀ ਕੁਛ ਘਟੇਗਾ ਜੀ। ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।